ਪੰਜਾਬੀ ਰੇਡੀਓ USA ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਪ੍ਰਵੀਨ ਸ਼ਰਮਾ। ਇਉਂ ਲੱਗਦਾ ਵੀ ਜਿਵੇਂ ਜਿਹੜੇ ਸੈਲੀਬ੍ਰਿਟੀਜ਼ ਮਰਦ ਨੇ ਉਹ ਤਾਂ ਸਰਕਾਰੇ ਦਰਬਾਰੇ ਪੁੱਛਾਂ ਹਿਲਾਉਣ ਦੇ ਵਿੱਚ ਵਿਅਸਤ ਨੇ, ਬਿਜ਼ੀ ਨੇ, ਉਹ ਜੀ ਹਜੂਰੀਏ ਬਣ ਚੁੱਕੇ। ਪਰ ਕੁਛ ਕੁ ਬੀਬੀਆਂ ਨੇ ਜਿਹੜੀਆਂ ਸਰਕਾਰ ਦੇ ਗਲਤ ਕੰਮਾਂ 'ਤੇ ਬੋਲਦੀਆਂ ਨੇ ਔਰ ਉਹਨਾਂ ਦਾ ਜਿਹੜਾ ਮਾਦਾ ਹੈ ਜਾਂ ਉਹਨਾਂ ਦੀ ਇਹਨਾਂ ਮਸਲਿਆਂ ਉੱਤੇ ਜਿਹੜੀ ਪਕੜ ਆ ਉਹ ਬਾਕਮਾਲ ਆ ਔਰ ਕਾਬਲੇ ਤਾਰੀਫ ਵੀ ਆ। ਮਾਰਟੀਨਾ ਨਵਰਾਤਿਲੋਵਾ, ਜੇਕਰ ਤੁਹਾਡੇ ਕੋਲ ਜ਼ਰਾ ਸਮਾਂ ਹੋਇਆ ਨਾ ਤੇ ਇਹਦੇ ਬਾਰੇ ਕੱਢ ਕੇ ਪੜ੍ਹਿਓ। ਮਾਰਟੀਨਾ ਨਵਰਾਤਿਲੋਵਾ ਕੌਣ ਆ? ਮਾਰਟੀਨਾ ਨਵਰਾਤਿਲੋਵਾ ਨੇ ਮਾਫ ਕਰਨਾ ਜਿਹੜੇ ਨਵਰਾਤਿਲੋਵਾ ਉਹ ਟੈਂਸ ਖਿਡਾਰਨ ਹੈ ਇੱਕ। ਤੇ ਪਰ ਹੁਣ ਜਿਹੜੀ ਜਹਾਂਗੀਰਪੁਰੀ ਦੇ ਵਿੱਚ ਹਨੂੰਮਾਨ ਜਯੰਤੀ ਮੌਕੇ ਜਿਹੜੀ ਹਿੰਸਾ ਹੋਈ ਹੈ ਨਾ, ਉਸ ਮਸਲੇ 'ਤੇ ਉਹਨੇ ਆਪਣਾ ਪ੍ਰਤੀਕਰਮ ਦਿੱਤਾ। ਉਹਨੇ ਕਿਹਾ ਕਿ ਇੱਕ ਰਾਣਾ ਅਯੂਬ ਨੇ, ਔਰਤ ਪੱਤਰਕਾਰ ਨੇ, ਤੇ ਉਹਨਾਂ ਨੇ ਲਿਖਿਆ ਕਿ ਇਹ ਚੀਜ਼ਾਂ ਜਿਹੜੀਆਂ ਵਾ ਐਕਸੈਪਟੇਬਲ ਨਹੀਂ ਆ ਜੋ ਵਾਪਰ ਰਹੀਆਂ ਨੇ। ਦੋ ਫਿਰਕਿਆਂ ਦੇ ਟਕਰਾਅ 'ਤੇ ਮਾਰਟੀਨਾ ਨਵਰਾਤਿਲੋਵਾ ਨੇ ਫਿਕਰ ਤੇ ਸੰਸਾ ਜ਼ਾਹਰ ਕੀਤਾ ਔਰ ਹੋਣਾ ਵੀ ਚਾਹੀਦਾ। ਅਸੀਂ ਨਹੀਂ ਚਾਹੁੰਦੇ ਕਿ ਕੋਈ ਅਜਾਈਂ ਸੱਟ ਫੇਟ ਵੱਜੇ, ਅਸੀਂ ਨਹੀਂ ਚਾਹੁੰਦੇ ਕਿਸੇ 'ਤੇ ਬੇਕਸੂਰ 'ਤੇ ਪਰਚਾ ਹੋਏ। ਅਸੀਂ ਨਹੀਂ, ਸਾਨੂੰ ਇਹ ਗੱਲਾਂ ਨਹੀਂ ਕਹਿਣੀਆਂ ਚਾਹੀਦੀਆਂ ਕਿ ਕਿਸੇ ਨੇ ਬੰਦੇ ਨੂੰ ਟਾਰਗੇਟ ਕੀਤਾ ਜਾਏ। ਔਰ ਉਹਨੂੰ ਜਦੋਂ ਟਵੀਟ ਕੀਤਾ ਕਿ ਜੋ ਜਿਹੜਾ ਜਹਾਂਗੀਰਪੁਰੀ ਇਲਾਕਾ ਵਾ ਜੋ ਇੱਥੇ ਹੋਇਆ ਉਹ ਸਵੀਕਾਰਨਯੋਗ ਨਹੀਂ ਹੈ, ਤਾਂ ਉਸ ਤੋਂ ਬਾਅਦ ਉਹਨੂੰ ਕਈ ਤਰ੍ਹਾਂ ਦੀਆਂ ਰੀਟਵੀਟ ਹੋਏ ਆ, ਉਹਨੂੰ ਪ੍ਰਤੀਕਿਰਿਆਵਾਂ ਮਿਲੀਆਂ। ਸਭ ਤੋਂ ਪਹਿਲਾਂ ਇੱਕ ਯੂਜ਼ਰ ਨੇ ਲਿਖਿਆ ਵੀ ਮਾਰਟੀਨਾ, ਭਾਰਤ ਦੇ ਮਸਲਿਆਂ ਦੇ ਵਿੱਚ ਦਿਲਚਸਪੀ ਦਿਖਾਉਣ ਦੇ ਲਈ ਸ਼ੁਕਰੀਆ। ਮੈਂ ਭਾਰਤੀ ਹਾਂ ਤੇ ਟੈਨਿਸ ਦਾ ਵੱਡਾ ਪ੍ਰਸ਼ੰਸਕ ਹਾਂ। ਭਾਰਤ ਗਲਤ ਦਿਸ਼ਾ ਵੱਲ ਜਾ ਰਿਹਾ। ਇਹ ਸਭ ਫਿਰਕੂ ਹਿੰਸਾ ਦੇ ਸਿੱਟੇ ਗੰਭੀਰ ਨਿਕਲਣਗੇ ਤੇ ਕੌਮਾਂਤਰੀ ਭਾਈਚਾਰੇ ਨੂੰ ਇੱਥੇ ਬੋਲਣ ਦੀ ਲੋੜ ਆ। ਇੱਕ ਵਾਰ ਫਿਰ ਤੋਂ ਸ਼ੁਕਰੀਆ। ਦੇਖੋ ਕਿੱਡੀ ਸੋਹਣੀ ਗੱਲ ਕਹੀ ਆ। ਉਸ ਤੋਂ ਬਾਅਦ ਇੱਕ ਯੂਜ਼ਰ ਲਿਖ ਲਿਆ ਇੰਡੀਆ ਤੋਂ, ਉਹ ਕਹਿੰਦਾ ਬਦਕਿਸਮਤੀ ਨਾਲ ਸਿੱਖਾਂ ਦੀ ਘਾਟ ਕਰਕੇ ਇਹ ਸਭ ਹੋ ਰਿਹਾ। ਮਾਰਟੀਨਾ, ਦੋਵੇਂ ਹਿੰਦੂ ਤੇ ਮੁਸਲਮਾਨ ਕਈ ਮੌਕੇ 'ਤੇ ਅਜਿਹਾ ਕਰਦੇ ਨੇ, ਜਦਕਿ ਅਜਿਹਾ ਨਹੀਂ ਹੋਣਾ ਚਾਹੀਦਾ। ਇੱਕ ਹੋਰ ਹੈ, ਉਹ ਯੂਜ਼ਰ ਹੋ ਰਿਹਾ, ਉਹ ਕਹਿੰਦਾ ਕਿ ਰਾਣਾ ਅਯੂਬ ਤੁਹਾਨੂੰ ਇੱਕ ਪੱਖ ਦਿਖਾਏਗਾ ਜਦਕਿ ਅਰਨਵ ਗੋਸਵਾਮੀ ਤੁਹਾਨੂੰ ਦੂਜਾ ਪੱਖ ਦਿਖਾਏਗਾ। ਰਾਣਾ ਅਯੂਬ ਦਿਖਾਏਗੀ, ਮਾਫ ਕਰਨਾ, ਰਾਣਾ ਅਯੂਬ ਤੁਹਾਨੂੰ ਇੱਕ ਪੱਖ ਦਿਖਾਉਣਗੇ ਤੇ ਅਰਨਵ ਗੋਸਵਾਮੀ ਦੂਜਾ। ਸਮੱਸਿਆ ਇਹੀ ਹੈ ਕਿ ਤੁਹਾਨੂੰ ਦੂਜੇ ਪੱਖ ਬਾਰੇ ਕੋਈ ਨਹੀਂ ਦੱਸੇਗਾ। ਇਹ ਸਭ ਕੁਝ ਸਿਆਸੀ ਹੈ। ਤੇ ਚਲੋ ਇਹ ਵੀ ਗੱਲ ਸਾਨੂੰ ਮੰਨਣਯੋਗ ਥੋੜ੍ਹੀ ਐਕਸੈਪਟੇਬਲ ਕਰਨੀ ਪੈਣੀ ਹੈ ਕਿ ਜਿਹੜੇ ਸਰਕਾਰ ਪੱਖੀ ਪੱਤਰਕਾਰ ਨੇ ਉਹ ਹਮੇਸ਼ਾ ਵਨ ਸਾਈਡ ਨੂੰ ਕੋਟ ਕਰਦੇ ਨੇ, ਤੇ ਜਿਹੜੇ ਲੋਕ ਆਜ਼ਾਦ ਨੇ, ਜਿਹੜੇ ਲੋਕ ਸਰਕਾਰ ਦੇ ਕੰਮਾਂ 'ਤੇ ਹਮੇਸ਼ਾ ਬੋਲਦੇ ਰਹਿੰਦੇ ਨੇ, ਉਹਨਾਂ 'ਤੇ ਵੀ ਲੇਬਲਿੰਗ ਹੋ ਜਾਂਦੀ ਹੈ। ਉਹਨਾਂ ਨੂੰ ਕਦੇ ਅਰਬਨ ਨਕਸਲ ਕਿਹਾ ਜਾਂਦਾ ਵਾ, ਕਦੇ ਉਹਨਾਂ ਨੂੰ ਕੁਛ ਕਿਹਾ ਜਾਂਦਾ ਵਾ, ਉਹਨਾਂ ਦੀ ਵੀ ਲੇਬਲਿੰਗ ਹੁੰਦੀ ਹੈ। ਇਸ ਤਰ੍ਹਾਂ ਨਹੀਂ ਹੈ ਕਿ ਨਾ ਹੋਵੇ। ਪਰ ਮਾਰਟੀਨਾ ਨਵਰਾਤਿਲੋਵਾ ਦੀ ਸਟਰਗਲ ਦੀ ਕਹਾਣੀ ਆ। ਮਾਰਟੀਨਾ ਨਵਰਾਤਿਲੋਵਾ ਜਿਹੜੇ ਨੇ ਉਹ ਇਹ ਪਹਿਲੀ ਮਰਤਬਾ ਨਹੀਂ ਹੈ ਜਦੋਂ ਬੋਲੇ ਹੋਣ, ਇਸ ਤੋਂ ਪਹਿਲਾਂ ਵੀ ਬੋਲ ਚੁੱਕੇ ਨੇ। ਕਦੋਂ? ਇੱਕ ਵਾਰੀ ਕੀ ਹੋਇਆ ਵੀ ਅਮਿਤ ਸ਼ਾਹ ਨੇ ਟਵੀਟ ਕੀਤਾ ਕਿ ਜਿਹੜੇ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਉਹ ਤਾਨਾਸ਼ਾਹ ਨਹੀਂ ਬਲਕਿ ਦੇਸ਼ ਦੇ ਸਭ ਤੋਂ ਵੱਡੇ ਲੋਕਤਾਂਤਰਿਕ ਦੇਸ਼ ਦੇ ਆਗੂ ਨੇ, ਸਭ ਤੋਂ ਵੱਡੇ ਲੋਕਤਾਂਤਰਿਕ ਦੇਸ਼ ਦੇ। ਤੇ ਉਹਨੇ ਲਿਖਿਆ ਕਿ ਜਿਹੜੇ ਮਾਰਟੀਨਾ ਵਾ, ਉਹਨੇ ਕਿਹਾ ਕਿ ਜਿਹੜੇ ਇਹ ਹੈ ਮੇਰਾ ਇੱਕ ਹੋਰ ਅਗਲਾ ਮਜ਼ਾਕ। ਉਹਨਾਂ ਨੇ ਉਸ ਚੀਜ਼ ਨੂੰ ਰੀਟਵੀਟ ਕਰਤਾ। ਮਤਲਬ ਸ਼ਾਇਦ ਉਹ ਭਾਰਤ ਦੇ ਜੋ ਇਸ ਵੇਲੇ ਹਾਲਾਤ ਨੇ ਉਹਨਾਂ ਤੋਂ ਜਾਣੂ ਨੇ ਤੇ ਉਹਨਾਂ ਨੇ ਉਸ ਟਵੀਟ ਕੀਤਾ। ਪਰ ਅਸਲ ਦੇ ਵਿੱਚ ਮਾਰਟੀਨਾ ਨਵਰਾਤਿਲੋਵਾ ਕੌਣ ਆ, ਜਿੱਥੋਂ ਅਸੀਂ ਸ਼ੁਰੂਆਤ ਕੀਤੀ ਸੀ, ਔਰ ਜਿੱਥੋਂ ਅਸੀਂ ਸ਼ੁਰੂਆਤ ਕੀਤੀ ਸੀ ਕਿ ਕਿਹੜੇ ਲੋਕ ਬੋਲਦੇ ਰਹੇ ਆ, ਉਹਨਾਂ ਦੇ ਬਾਰੇ ਦੱਸਦੇ ਹਾਂ। ਚੈਕਸਲੋਵਾਸੀਆ ਦੇ ਵਿੱਚ ਪੈਦਾ ਹੁੰਦੀ ਹੈ ਮਾਰਟੀਨਾ ਨਵਰਾਤਿਲੋਵਾ ਤੇ 1974 ਦੇ ਵਿੱਚ ਅਮਰੀਕਾ ਆਉਂਦੀ ਆ ਤੇ ਫਿਰ ਪੇਸ਼ੇਵਰ ਪ੍ਰੋਫੈਸ਼ਨਲ ਟੈਨਿਸ ਪਲੇਅਰ ਬਣ ਜਾਂਦੇ ਨੇ। ਉਹ 18 ਸਾਲ ਦੀ ਉਮਰ ਦੇ ਵਿੱਚ 1975 ਦਾ ਜਿਹੜਾ ਆਸਟ੍ਰੇਲੀਆਈ ਓਪਨ ਸੀਗਾ ਤੇ ਫ੍ਰੈਂਚ ਦਾ ਉਹ ਉਪ ਜੇਤੂ ਰਹੇ। 1978 ਦੇ ਵਿੱਚ ਉਹਨਾਂ ਨੇ ਵਿੰਬਲਡਨ ਦਾ ਖਿਤਾਬ ਜਿੱਤਿਆ ਜੋ ਕਿ ਉਹਨਾਂ ਦਾ ਪਹਿਲਾ ਗ੍ਰੈਂਡ ਸਲੈਮ ਸਿੰਗਲ ਖਿਤਾਬ ਸੀਗਾ। ਤੇ 18 ਗ੍ਰੈਂਡ ਸਲੈਮ ਸਿੰਗਲ ਦੇ ਖਿਤਾਬ ਤੋਂ ਉਹਨਾਂ ਦਾ ਜਿਹੜਾ ਸਫ਼ਰ ਹੈ ਉਹ ਪੂਰਾ ਹੁੰਦਾ ਵਾ। ਇਸ ਤੋਂ ਇਲਾਵਾ ਉਹਨਾਂ ਨੇ 31 ਵਿਮਨਸ ਡਬਲਸ ਖਿਤਾਬ ਜਿੱਤੇ ਹੋਏ ਤੇ 10 ਮਿਕਸਡ ਡਬਲ ਦੇ ਜਿਹੜੇ ਖਿਤਾਬ ਆ ਉਹ ਜਿੱਤੇ ਹੋਏ ਆ। 12 ਵਾਰ ਉਹ ਫਾਈਨਲ ਦੇ ਵਿੱਚ ਪਹੁੰਚੇ ਆ। ਜਿਹੜਾ ਵਿੰਬਲਡਨ ਸਿੰਗਲਸ ਫਾਈਨਲ ਆ 1982 ਤੋਂ ਲੈ ਕੇ 90 ਤੱਕ ਉਹ ਲਗਾਤਾਰ 9 ਵਾਰ ਵਿੰਬਲਡਨ ਦੇ ਫਾਈਨਲ ਦੇ ਵਿੱਚ ਪਹੁੰਚੇ। 1982 ਤੋਂ ਲੈ ਕੇ 1990 ਤੱਕ ਲਗਾਤਾਰ, ਦੇਖੋ ਤੁਸੀਂ। ਤੇ ਇਸ ਤੋਂ ਇਲਾਵਾ ਉਹਨਾਂ ਦੀਆਂ ਬਥੇਰੀਆਂ ਹੋਰ ਪ੍ਰਾਪਤੀਆਂ ਨੇ ਜਿਨ੍ਹਾਂ ਦਾ ਜ਼ਿਕਰ ਕੀਤਾ ਜਾ ਸਕਦਾ। ਪਰ ਅਸੀਂ ਜਿਵੇਂ ਜਿਹੜੀ ਸ਼ੁਰੂਆਤ ਕੀਤੀ ਸੀ, ਕਿਹੜੇ ਲੋਕ ਬੋਲੇ ਨੇ, 322 ਹਫ਼ਤੇ ਤੱਕ ਸਿੰਗਲਸ ਦੇ ਵਿੱਚ, 237 ਹਫ਼ਤੇ ਤੱਕ ਡਬਲਸ ਦੇ ਵਿੱਚ ਵਰਲਡ ਨੰਬਰ 1 ਰੈਂਕ 'ਤੇ ਰਹੇ ਆ। ਔਰ ਇਹ ਪਹਿਲੇ ਨਹੀਂ ਆ ਜਿਹੜੇ ਬੋਲੇ ਹੁਣ ਭਾਰਤ ਦੇ ਮਸਲਿਆਂ ਤੋਂ। ਤੁਸੀਂ ਦੇਖੋ ਜਦੋਂ ਕਿਸਾਨੀ ਅੰਦੋਲਨ ਚੱਲਦਾ ਸੀਗਾ ਉਦੋਂ ਗ੍ਰੇਟਾ ਥਨਬਰਗ ਬੀਬੀ ਜਿਹੜੀ ਬੱਚੀ ਆ ਔਰ ਵਾਤਾਵਰਨ 'ਤੇ ਕੰਮ ਕਰਦੀ ਬਹੁਤ ਜ਼ਿਆਦਾ, ਰਿਹਾਨਾ ਬਾਕਮਾਲ ਸਿੰਗਰ ਨੇ, ਰਿਹਾਨਾ ਨੇ ਟਵੀਟ ਕੀਤਾ
ਕਿਸਾਨਾਂ ਦੇ ਹੱਕ ਦੇ ਵਿੱਚ। ਤੇ ਉਸ ਤੋਂ ਇਲਾਵਾ ਜੇਕਰ ਪੰਜਾਬ ਨੂੰ ਆਈਏ ਜਾਂ ਭਾਰਤ ਨੂੰ ਆਈਏ, ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਵੀ ਬਹੁਤ ਸਾਰੀਆਂ ਧੀਆਂ ਇਹੋ ਜਿਹੀਆਂ ਨੇ ਜਿਹੜੀਆਂ ਸਮੇਂ-ਸਮੇਂ ਤੇ ਆਪਣੇ ਫਰਜ਼ ਅਦਾ ਕਰਦੀਆਂ ਨੇ। ਸਵਰਾ ਭਾਸਕਰ, ਰਿਚਾ ਚੱਡਾ, ਤਾਪਸੀ ਪੰਨੂ, ਇਹਨਾਂ ਤੋਂ ਇਲਾਵਾ ਗੁਲਪਨਾਗ, ਪ੍ਰੀਟੀ ਜ਼ਿੰਟਾ, ਜਿਹੜੀ ਇੱਕ ਹੋਰ ਕੁੜੀ ਆ ਪ੍ਰਿਯੰਕਾ ਚੋਪੜਾ, ਇੱਕ ਅਦਾਕਾਰ ਆ, ਮੈਂ ਮਾफ़ ਕਰਨਾ ਮੈਂ ਕੁੜੀਆਂ ਕਹਿ ਰਿਹਾ ਵਾਂ, ਅਦਾਕਾਰ ਨੇ ਇਹਨਾਂ 'ਚੋਂ ਕਈ ਬੀਬੀਆਂ, ਤਾਪਸੀ ਪੰਨੂ ਤੋਂ ਲੈ ਕੇ ਪ੍ਰਿਯੰਕਾ ਚੋਪੜਾ ਤੱਕ। ਤਾਂ ਇਹਨਾਂ ਨੇ ਵੀ ਟਵੀਟ ਕੀਤਾ। ਔਰ ਮੇਰੇ ਖਿਆਲ ਦੇ ਨਾਲ ਇਹ ਜਿਹੜੀਆਂ ਕੁੜੀਆਂ ਵਾ, ਇਹ ਜਿਹੜੀਆਂ ਅਦਾਕਾਰਾਂ ਵਾ, ਉਹਨਾਂ ਮਰਦ ਅਦਾਕਾਰਾਂ ਨਾਲੋਂ ਸੈਂਕੜੇ ਟਾਈਮ ਬਿਹਤਰ ਨੇ। ਕਈ ਗੁਣਾ ਦਰਜੇ ਚੰਗੀਆਂ ਨੇ, ਕਈ ਦਰਜੇ ਗੁਣਾ ਚੰਗੀਆਂ ਨੇ ਜਿਹੜੇ ਲੋਕ ਸਰਕਾਰ ਦੀ ਹਾਂ ਦੇ ਵਿੱਚ ਹਾਂ ਮਿਲਾਉਂਦੇ ਆ। ਇੱਥੇ ਬਥੇਰੇ ਨੇ ਜਿਹੜੇ ਦੂਜਿਆਂ ਨੂੰ ਰਾਸ਼ਟਰਵਾਦ ਸਿਖਾਉਂਦੇ ਆ। ਇੱਥੇ ਬਥੇਰੇ ਨੇ ਜਿਹੜੇ IT ਦੀ ED ਦੇ ਡਰੋਂ ਹੀ ਅੰਦਰ ਵੜੇ ਬੈਠੇ ਆ। ਸੋ ਬੀਬੀਆਂ ਉਹਨਾਂ ਨਾਲੋਂ ਤੇਜ਼ ਆ। ਇਹ ਨਹੀਂ ਗੱਲ ਕਿ ਪੰਜਾਬ ਦੇ ਜਾਂ ਹੋਰ ਅਦਾਕਾਰਾਂ ਨੇ, ਪੁਰਸ਼ ਅਦਾਕਾਰਾਂ ਨੇ ਜਾਂ ਮੇਲ ਸੈਲੀਬ੍ਰਿਟੀਜ਼ ਨੇ ਇਹ ਗੱਲਾਂ ਨਹੀਂ ਚੱਕੀਆਂ। ਨਸੀਰੁੱਦੀਨ ਸ਼ਾਹ ਵਰਗੇ ਲੋਕ ਬੋਲਦੇ ਨੇ, ਹੋਰ ਬਥੇਰੇ ਲੋਕ ਬੋਲਦੇ ਨੇ, ਪਰ ਬਥੇਰੇ ਬਾਲੀਵੁੱਡ 'ਚ ਭਗਤ ਨੇ, ਸਰਕਾਰੇ ਦਰਬਾਰੇ ਪੂਛਾਂ ਹਿਲਾਉਣ, ਚਮਚਾਗਿਰੀ ਕਰਨ ਵਾਲੇ ਲੋਕ ਨੇ। ਕੌਲੀ ਚੱਟ ਦਾ ਉਹਨਾਂ ਨੂੰ ਦਰਜਾ ਦਿੱਤਾ ਜਾਂਦਾ ਔਰ ਆਪਦੇ ਆਪ ਨੂੰ ਮੇਲ ਕਹਿੰਦੇ ਨੇ ਉਹ ਕਿ ਅਸੀਂ ਪੁਰਸ਼ ਅਦਾਕਾਰ ਹਾਂ। ਔਰ ਕਈਆਂ ਨੂੰ ਤਾਂ ਇਹ ਹੈ ਕਿ ਅਸੀਂ ਸ਼ਾਇਦ ਰਜਿਸਟਰੀਆਂ ਕਰਾਈਆਂ ਹੋਈਆਂ ਵਾ ਕਿ ਅਸੀਂ ਸਾਰੀ ਉਮਰ ਨੰਬਰ 1 ਹੀ ਰਹਾਂਗੇ ਜਾਂ ਨੰਬਰ 2 ਹੀ ਰਹਾਂਗੇ। ਇਸ ਤਰ੍ਹਾਂ ਨਹੀਂ ਹੈ। ਮਾਰਟੀਨਾ ਨਵਰਾਤਿਲੋਵਾ ਤੋਂ ਸਿੱਖਣਾ ਚਾਹੀਦਾ ਉਹਨਾਂ ਖਿਡਾਰੀਆਂ ਨੂੰ ਜਿਹੜੇ ਸਰਕਾਰੀ ਚਾਕਰ ਬਣਦੇ ਨੇ। ਖਿਡਾਰੀ ਦਾ ਬਹੁਤ ਵੱਡਾ ਮਾਦਾ ਹੁੰਦਾ। ਖਿਡਾਰੀ ਇਕੱਲਾ ਸਰੀਰਕ ਪੱਖੋਂ ਨਹੀਂ ਤਕੜਾ ਹੁੰਦਾ, ਖਿਡਾਰੀ ਮਾਨਸਿਕ ਪੱਖੋਂ ਵੀ ਤਕੜਾ ਹੁੰਦਾ। ਔਰ ਇੱਥੋਂ ਦੇ ਸਾਡੇ ਇੱਥੋਂ ਦੇ ਖਿਡਾਰੀਆਂ ਨੂੰ ਵੀ ਸਿੱਖਣਾ ਚਾਹੀਦਾ ਕਿ ਚੰਦ ਮੈਡਲਾਂ ਦੀ ਖਾਤਰ, ਚੰਦ ਅਵਾਰਡਾਂ ਦੀ ਖਾਤਰ, ਚੰਦ ਅਹੁਦਿਆਂ ਦੀ ਖਾਤਰ ਜੀ ਹਜ਼ੂਰੀਆ ਨਹੀਂ ਬਣਨਾ ਚਾਹੀਦਾ। ਤੁਹਾਨੂੰ ਬੋਲਣਾ ਚਾਹੀਦਾ ਵਾ। ਔਰ ਖਾਸ ਕਰਕੇ ਜਿੱਥੇ ਤੁਹਾਨੂੰ ਸਹੀ ਨਹੀਂ ਲੱਗਦਾ, ਤੁਸੀਂ ਆਜ਼ਾਦ ਹੋ ਆਪਣੀ ਰਾਏ ਰੱਖਣ ਦੇ ਲਈ। ਔਰ ਆਜ਼ਾਦੀ ਤੁਹਾਨੂੰ ਮਾਨਣੀ ਚਾਹੀਦੀ ਹੈ। ਮਾफ़ ਕਰਨਾ, ਤੁਸੀਂ ਗੁਲਾਮ ਹੋ ਚੁੱਕੇ ਹੋ। ਚੰਦ ਅਹੁਦਿਆਂ ਦੀ ਲਾਲਚ ਨੇ ਤੁਹਾਨੂੰ ਗੁਲਾਮ ਕਰ ਦਿੱਤਾ ਵਾ। ਮਾਰਟੀਨਾ ਨਵਰਾਤਿਲੋਵਾ ਨੂੰ ਸਲੂਟ ਆ ਉਹਨਾਂ ਲੋਕਾਂ ਨੂੰ ਜਿਹੜੇ ਸਮੇਂ-ਸਮੇਂ 'ਤੇ ਜੋ ਗਲਤ ਹੋ ਰਿਹਾ, ਜੋ ਵੀ ਗਲਤ ਹੋ ਰਿਹਾ ਉਹ 'ਤੇ ਬੋਲਦੇ ਨੇ, ਆਪਣੀ ਰਾਏ ਰੱਖਦੇ ਨੇ। ਬਹੁਤ ਬਹੁਤ ਧੰਨਵਾਦ। ਜਲਦ ਮਿਲਾਂਗੇ ਕਿਸੇ ਹੋਰ ਮੁਲਾਕਾਤ ਦੇ ਵਿੱਚ। ਪੰਜਾਬੀ ਰੇਡੀਓ USA ਦੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਪੰਜਾਬੀ ਰੇਡੀਓ USA ਦੇ Facebook ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਆਪਾਂ ਮਿਲਾਂਗੇ ਕਿਸੇ ਹੋਰ ਨਵੀਂ ਰਿਪੋਰਟ ਦੇ ਵਿੱਚ। ਬਹੁਤ ਬਹੁਤ ਧੰਨਵਾਦ।